अस्सलाम वालेकुम, सत श्री अकाल, नमस्कार दोस्तों। मैं इस टाइम बैठा वा भाई अजीता जी बाज़ार करतारपुर। तो इस बाज़ार के अंदर हमेशा जदों भी आईदा तो मुख्तलिफ इशूज़ ते जिहड़े चढ़दे पंजाब और बाकी इंडियन स्टेट तो लोग आए होंदे ने उन्हां नाल गलबात होंदी रहिंदी है। तो इस टाइम मेरे दो वीर और मेरी भैन मेरे नाल बैठे हैं। इन्हां तो असीं जाणदे हां कि सब तो पहले तो दस्सण कि किवें दा इत्थे आना लग्या ते किवें प्लान तुहाडा सी। मेरा तो जी मैं पठानकोट तो हाँ, पंजाब तो। ठीक है, मैं पठानकोट पंजाब तो हाँ। ठीक है। मेरा नाम राघव है। ठीक है जी। मैं आया जी इत्थे करतार साहब दर्शन करन लई। माहौल बहुत वधिया, जगह बहुत वधिया, बहुत सोहना मेनटेन किया होया, बहुत वधिया लग्या आके। मैं कल्ला ही आया तो बहुत वधिया एंटरटेन होया। तुहाडे नाल गलबात करदे हां। पहले बाजी होरां तो पुछ लई जी, बाजी कित्थों आना है? मेरा नाम गुरजीत सिंह है जी। हजराम मेरा गोत है। पटियाला डिस्ट्रिक्ट का मैं रहने वाला। समाना मेरा शहर है। ठीक है, पिंड मेरा तनौरी है। पाकिस्तान में जो साढ़े बजुर्गों का पिंड से दराजगढ़ डिस्ट्रिक्ट गुजरांवाला। गुजरांवाले तो गया सी वड्डे। गुजरांवाले तो गए सी, साडी जड़ा तो इत्थे ही है जी। ठीक है, इत्थे ਉਹਨੂੰ ਤਰਸਦੇ ਸੀ। ਸ਼ੁਕਰ ਕੀਤਾ ਗਵਰਨਮੈਂਟ ਨੇ ਰਸਤੇ ਖੋਲੇ ਨੇ ਤੇ ਅਸੀਂ ਕਰਤਾਰ ਸਾਹਿਬ ਦਰਸ਼ਨ ਕਰਨ ਆਏ ਆ ਤੇ ਜ਼ਮੀਨ ਨੂੰ ਸਜਦਾ ਕੀਤਾ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ। ਇੱਧਰ ਲੋਕਾਂ ਨੂੰ ਮਿਲ ਕੇ ਉਦੋਂ ਜ਼ਿਆਦਾ ਖੁਸ਼ੀ ਹੋਈ ਹੈ। ਲੋਕਾਂ ਨੇ ਬਹੁਤ ਜ਼ਿਆਦਾ ਸਾਨੂੰ ਪਿਆਰ ਸਨਮਾਨ ਦਿੱਤਾ ਜੀ। ਤੇ ਅਸੀਂ ਧੰਨਵਾਦੀ ਹਾਂ ਦੋਵੇਂ ਗਵਰਨਮੈਂਟਾਂ ਦਾ, ਹਿੰਦੁਸਤਾਨ ਦਾ ਵੀ ਤੇ ਪਾਕਿਸਤਾਨ ਗਵਰਨਮੈਂਟ ਦਾ ਵੀ, ਜਿਨ੍ਹਾਂ ਸਾਨੂੰ ਆਪਸ ਵਿੱਚ ਮਿਲਾਇਆ ਜੀ। ਅਸੀਂ ਗਵਰਨਮੈਂਟ ਅੱਗੇ ਵੀ ਅਪੀਲ ਕਰਨੇ ਆ ਕਿ ਸਾਨੂੰ ਖੁੱਲ੍ਹੇ ਵੀਜ਼ੇ ਦਿੱਤੇ ਜਾਣ। ਅਸੀਂ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜ਼ਮੀਨਾਂ ਨੇ ਜਿਹੜੀਆਂ ਜਨਮ ਭੂਮੀ ਹੈ, ਜਨਮ ਸਥਾਨ ਨੇ ਉਹ ਵੇਖ ਸਕੀਏ, ਆਪਣੇ ਪਿੰਡ ਪੁਰਾਣੇ ਵੇਖ ਸਕੀਏ। ਤੇ ਸਾਡੀ ਇਹ ਸੀ ਗਵਰਨਮੈਂਟ ਇੱਕ ਰਿਕੁਐਸਟ ਹੈ ਜੀ। ਠੀਕ ਹੈ। ਤੇ ਇਹ ਦੱਸੋ ਕਿ ਜਿਹੜੇ ਵੱਡੇ ਤੁਸੀਂ ਦੱਸ ਰਹੇ ਹੋ ਗੁਜਰਾਂਵਾਲੇ ਤੋਂ ਗਏ ਸਨ, ਹਾਂਜੀ, ਤੇ ਕਿਵੇਂ ਆਪਣੇ ਪਿਛੜੇ ਜਿਹੜੇ ਸਨ ਜਿੱਥੇ ਉਹਨਾਂ ਦੇ ਰੂਟ ਸਨ ਉਹਨਾਂ ਨੂੰ ਛੱਡਣਾ ਪਿਆ ਤੇ ਸਾਰੀ ਹਯਾਤੀ ਕਿੰਝ ਯਾਦ ਕਰਦੇ ਰਹੇ? ਜਿਹੜੇ ਤੇ ਉਹਨਾਂ ਦੀ ਬਜ਼ੁਰਗਾਂ ਦੀ ਗੱਲਾਂ ਸੁਣੀਆਂ, ਜਿਵੇਂ ਇੱਥੋਂ ਛੱਡ ਕੇ ਗਏ ਨੇ ਤੇ ਰੋਣ ਆਉਂਦਾ ਸੁਣ ਕੇ। ਮਾਰ ਤਾੜ ਵਿੱਚੋਂ ਕਿਵੇਂ ਗਏ ਨੇ। ਮੇਰੇ ਫਾਦਰ ਉਸ ਟਾਈਮ 7ਵੀਂ ਕਲਾਸ 'ਚ ਪੜ੍ਹਦੇ ਸੀ ਦਾਸਕੀ। ਠੀਕ ਹੈ। ਤੇ ਇੱਥੋਂ ਫਿਰ ਚਲੇ ਗਏ ਅਸੀਂ ਤੇ ਜਾ ਕੇ ਫਿਰ ਅਸੀਂ ਪਟਿਆਲਾ ਡਿਸਟ੍ਰਿਕਟ ਵਿੱਚ ਬੈਠੇ ਹਾਂ। ਜਾ ਕੇ ਪਿੰਡ ਧਨੌਰੀ, ਤਹਿਸੀਲ ਸਮਾਣਾ, ਡਿਸਟ੍ਰਿਕਟ ਪਟਿਆਲਾ 'ਚ। ਤੇ ਹੁਣ ਦੱਸੋ ਵੀ ਉੱਥੇ ਕੀ ਕਰਦੇ ਹੋ? ਕੀ ਆਪਣਾ ਬਿਜ਼ਨਸ ਕੰਮ ਕਰ ਕੀ ਹੈ? ਸਾਡਾ ਬਿਜ਼ਨਸ ਖੇਤੀਬਾੜੀ ਹੈ ਜੀ। ਮੇਰੇ ਦੋ ਬੇਟੇ ਨੇ ਜੀ। ਠੀਕ ਇੱਕ ਹੈ, ਮੇਰਾ ਬੇਟਾ ਆਸਟ੍ਰੇਲੀਆ ਜੀ ਸਟੱਡੀ ਬੇਸ ਤੇ, ਇੱਕ ਬੇਟਾ ਮੇਰਾ ਕੈਨੇਡਾ ਜੀ। ਦੋਨੋਂ ਬੇਟੇ ਨੇ। ਇੱਥੇ ਸਾਡੀ ਜ਼ਮੀਨਾਂ ਖੁੱਲੀਆਂ ਸਨ, ਸਾਨੂੰ ਉੱਧਰ ਜਾ ਕੇ ਤੀਜਾ ਹਿੱਸਾ ਜ਼ਮੀਨ ਮਿਲੀ ਹੈ ਜੀ। ਠੀਕ ਹੈ। ਸਾਡੀ ਜਿਹੜੀ ਜ਼ਮੀਨ ਦੀ ਕਟੌਤੀ ਲੱਗ ਗਈ ਹੈ। ਇੱਥੇ ਅਸੀਂ ਰਾਜੇ ਮਹਾਰਾਜਾ, ਉੱਥੇ ਜਾ ਕੇ ਇੱਕ ਦੇ ਬਖਾਰੀ ਬਣ ਗਿਆ ਸਾਂ। ਪਰ ਮਿਹਨਤ ਕਰਕੇ ਆਪਣੇ ਸਿਰ ਤੇ ਸਾਡੇ ਬਜ਼ੁਰਗਾਂ ਨੇ ਫਿਰ ਜ਼ਮੀਨਾਂ ਖਰੀਦ ਕੇ ਫਿਰ ਬਰੋਬਰ ਖੜੇ ਹੋ ਗਏ। ਤੇ ਖੇਤੀ ਦਾ ਇੱਥੇ ਨਹਿਰੀ ਪਾਣੀ ਦੀ ਸੁਣਾਓ। ਨਹਿਰੀ ਪਾਣੀ ਚੜ੍ਹਦੇ ਪੰਜਾਬ ਵਿੱਚ ਕੀ ਸਿਚੁਏਸ਼ਨ ਹੈ? ਨਹਿਰੀ ਪਾਣੀ ਕਾਗਜ਼ਾਂ ਤੇ ਲੱਗਦਾ ਜੀ, ਹਕੀਕਤ 'ਚ ਨਹਿਰੀ ਪਾਣੀ ਨਹੀਂ ਆਉਂਦਾ। ਸਾਡੇ ਇੱਕ ਨਹਿਰਾਂ ਜਿਹੜੀਆਂ ਨੇ, ਮੈਂ 6ਵੀਂ ਕਲਾਸ ਤੋਂ ਪੜ੍ਹਦਾ ਸਾਂ ਉਦੋਂ ਚੱਲਦੀਆਂ ਸੀ। ਹੁਣ ਨਹਿਰਾਂ ਪਾਣੀ ਬੰਦ ਪਈਆਂ, 10-20 ਸਾਲ ਤੋਂ ਬੰਦ ਨੇ ਨਹਿਰਾਂ ਜੀ। ਸੂਏ ਜਿਹੜੇ ਪਿੰਡਾਂ ਵਾਲੇ ਨੇ ਬੰਦ ਨੇ, ਵਿੱਚ ਕਬਾੜ ਖਲੋਤਾ। ਨਹਿਰੀ ਪਿੰਡਾਂ 'ਚ ਪਾਣੀ ਨਹੀਂ ਮਿਲਦਾ। ਪਟਿਆਲਾ ਡਿਸਟ੍ਰਿਕਟ 'ਤੇ ਨਹੀਂ ਖਾਸ ਤੌਰ 'ਤੇ, ਬਾਕੀ ਡਿਸਟ੍ਰਿਕਟਾਂ 'ਚ ਥੋੜ੍ਹਾ ਬੜਾ ਮਿਲਦਾ ਹੋਵੇ। ਪਟਿਆਲਾ ਡਿਸਟ੍ਰਿਕਟ ਨਹਿਰੀ ਪਾਣੀ ਬਿਲਕੁਲ ਨਹੀਂ ਮਿਲਦਾ ਜੀ। ਤੇ ਪਾਣੀ ਫਿਰ ਖੇਤੀ ਨੂੰ ਕਿਸ ਤਰ੍ਹਾਂ? ਟਿਊਬਵੈੱਲ ਦੇ ਜ਼ਰੀਏ? ਟਿਊਬਵੈੱਲ ਦਾ ਪਾਣੀ ਲਾਉਂਦੇ ਹਾਂ ਜੀ। ਸਾਡੀ ਸਮਾਲ 'ਚ ਮੋਟਰਾਂ ਉੱਪਰ ਹੁੰਦੀਆਂ ਸੀ, ਚੋਏ ਉੱਪਰ ਸੀ। ਹੁਣ ਸਾਡੇ 250 ਫੁੱਟ ਤੱਕ ਚੋਏ ਚਲੇ ਗਏ ਨੇ। 250 ਫੁੱਟ ਤੱਕ? ਹਾਂਜੀ। ਅੱਛਾ। ਤੇ 25 ਪਾਵਰ ਦੀਆਂ ਮੋਟਰਾਂ ਨੇ ਜਿਹੜੀਆਂ ਧਰਤੀ ਥੱਲੇ ਪਾਣੀ ਖਿੱਚ ਕੇ ਲੈ ਕੇ ਆਉਂਦੀਆਂ ਨੇ। ਤੇ ਇਹ ਤਾਂ ਬੜੀ ਅਲਾਰਮਿੰਗ ਸਿਚੁਏਸ਼ਨ ਹੈ। ਇਹਦੇ ਤੇ ਕੋਈ ਕੰਮ ਹੋ ਰਹੀ ਹੈ? ਤੇ ਥੱਲੇ ਵਾਲਾ ਪਾਣੀ ਜੇ ਅਗਰ ਨਹੀਂ ਰਹੇਗਾ ਤਾਂ ਫਿਰ ਤੇ ਹਯਾਤੀ ਦਾ ਜਿਹੜਾ ਹੈ ਉਹ ਗਵਰਨਮੈਂਟ ਤਾਂ ਕਹਿੰਦੀ ਫਸਲਾਂ ਬੀਜੋ, ਦੂਸਰੀਆਂ ਫਸਲਾਂ ਬੀਜਣੀਆਂ ਤਾਂ ਗਵਰਨਮੈਂਟ ਰੇਟ ਨਹੀਂ ਦਿੰਦੀ, ਵਿਕਦੀਆਂ ਨੇ, ਉਹ 'ਚ ਘਾਟਾ ਪੈਂਦਾ। ਇਸ ਲਈ ਫਿਰ ਬੀਜਦੇ ਅਸੀਂ ਕਣਕ ਤੇ ਜੀਰੀ ਜ਼ਿਆਦਾ ਬੀਜਦੇ ਹਾਂ। ਮੈਂ ਤੁਹਾਡੇ ਨਾਲ ਵੀ ਗੱਲ ਕਰਨਾ, ਮੈਂ ਭੈਣ ਜੀ ਦੇ ਨਾਲ ਗੱਲ ਕਰ ਲਵਾਂ। ਕੀ ਨਾਮ ਹੈ ਭੈਣ ਜੀ? ਹਾਂਜੀ, ਮੇਰਾ ਨਾਮ ਰਵਨੀਤ ਕੌਰ ਹੈ। ਰਵਨੀਤ ਕੌਰ ਹੰਜਰਾ। ਠੀਕ ਹੈ। ਅਸੀਂ ਪਟਿਆਲਾ ਤੋਂ ਆਏ ਹਾਂ ਜੀ ਤੇ ਕਰਤਾਰਪੁਰ ਸਾਹਿਬ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ, ਬਹੁਤ ਪਿਆਰ ਮਿਲਿਆ ਇੱਥੋਂ। ਜੀ ਜੀ। ਇਹਨਾਂ ਦਾ ਬਜ਼ੁਰਗਾਂ ਦਾ ਪਿੰਡ ਬੰਬਾਣਾ, ਡਿਸਟ੍ਰਿਕਟ ਸਿਆਲਕੋਟ ਸੀ। ਅੱਛਾ ਅੱਛਾ। ਹਾਂ, ਇਹ ਬੰਬਾਣਾ ਤੋਂ ਵਿਦੇਸ਼ੀ ਆ ਜੀ। ਇਹਨਾਂ ਦੇ ਫਾਦਰ ਜੀ ਬਹੁਤ ਜੀ ਵਿਦੇਸ਼ੀ। ਜੀ, ਵਾਕਈ ਬੜਾ ਮਸ਼ਹੂਰ, ਜਿਵੇਂ ਰਾਣਾ ਸਾਹਿਬ ਪਿੱਛੇ ਦੱਸ ਰਹੇ ਨੇ ਕਿ ਬੜਾ ਮਸ਼ਹੂਰ ਪਿੰਡ ਹੈ। ਤੇ ਇਹਦਾ ਮਤਲਬ ਹੈ ਕਿ ਇਹ ਉਖਾੜ ਪਿਛਾੜ ਜਿਹੜੀ ਉਸ ਵੇਲੇ ਹੋਈ ਹੈ ਉਹ ਅੱਗੇ ਪਿੱਛੇ, ਉਧਰ ਦੇ ਇੱਧਰ ਤੇ ਇੱਧਰ ਦੇ ਉਧਰ। ਮੇਰੇ ਸਹੁਰਾ ਸਾਹਿਬ ਆਏ ਸੀ ਜੀ, ਵੀਜ਼ਾ ਲੈ ਕੇ ਆਪਣੇ ਪਿੰਡ ਗਿਆ ਸੀ। ਪਹਿਲਾਂ ਸਾਡੇ ਮਨ 'ਚ ਡਰ ਸੀ ਵੀ ਇੱਥੇ ਲੋਕ ਸਾਨੂੰ ਕਹਿੰਦੇ ਵੀ ਆਤੰਕਵਾਦੀ ਸਟੇਟ ਹੈ ਜੀ, ਉਹ ਹੈ ਜੀ, ਇੱਥੇ ਮਾਰ ਧਾੜ ਹੁੰਦੀ ਹੈ। ਹਾਂ। ਜਦੋਂ ਇੱਥੇ ਹੋ ਕੇ ਗਏ ਤਾਂ ਸਾਨੂੰ ਦੱਸਿਆ, ਫਿਰ ਸਾਡਾ ਹੌਸਲਾ ਹੈ ਵੀ ਜਾਣ ਦਾ, ਵੀ ਜਾਈਏ ਅਸੀਂ ਜਾ ਕੇ ਵੇਖੀਏ। ਉਹਨਾਂ ਦੱਸਿਆ ਵੀ ਲੋਕਾਂ ਨੇ ਸਾਨੂੰ ਬਹੁਤ ਪਿਆਰ ਕੀਤਾ। ਕਨੈਕਟਰ ਨੇ ਸਾਡੇ ਤੋਂ ਟਿਕਟ ਨਹੀਂ ਲਈ ਬੱਸ ਵਿੱਚ। ਕੋਈ ਕੋਕ ਪਿਆ ਰਿਹਾ ਸੀ, ਕੋਈ ਚਿਪਸ ਖਵਾ ਰਿਹਾ ਸੀ। ਫਿਰ ਪਿੰਡ ਲੋਕ ਛੱਡ ਕੇ ਆਏ ਮੋਟਰ 'ਤੇ। ਅੱਛਾ, ਜਿਹੜਾ ਪ੍ਰੋਪੇਗੈਂਡਾ ਹੈ ਇਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ? ਡਰਾਇਆ ਕਿਸ ਤਰੀਕੇ ਜਾਂਦਾ ਹੈ? ਇਹ ਕਿਹੜੇ ਟੂਲਸ ਹਨ? ਇੱਥੇ ਵੀ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਬੁਰੇ ਜਿਹੜੇ ਆ ਉਹ ਇੰਡੀਅਨਸ ਆ।
ਇਹ ਜ਼ਿਹਨਾਂ ਦੇ ਵਿੱਚ ਇੱਥੇ ਪਾਈ ਜਾਂਦੀ, ਸਾਡੇ ਜ਼ਿਹਨਾਂ 'ਚ ਕਿਵੇਂ ਪਾਈ ਜਾਂਦੀ ਉਹ ਮੈਂ ਤੁਹਾਨੂੰ ਦੱਸ ਸਕਦਾ, ਤੁਹਾਡੇ ਜ਼ਿਹਨਾਂ 'ਚ ਕਿਵੇਂ ਪੈਂਦੀ ਉਹ ਸਾਡੇ ਸਕਦਾ। ਜਨ ਜੇ ਵੀ ਜੇ ਤੁਹਾਡੀ ਪਾਸਪੋਰਟ ਵੀਜ਼ਾ ਲੈ ਕੇ ਪਾਕਿਸਤਾਨ 'ਚ ਗਿਆ, ਤੁਹਾਡੀ ਸਟੈਂਪ ਲੱਗ ਗਈ ਪਾਕਿਸਤਾਨ, ਤੁਹਾਨੂੰ ਹੋਰ ਕੰਟਰੀ ਕਿਸੇ ਨੇ ਵੀਜ਼ਾ ਨਹੀਂ ਦੇਣਾ। ਜੀ ਸਾਡੇ ਪਾਇਆ ਸੈਂਸਾ ਵੀ ਤੁਹਾਨੂੰ ਨਹੀਂ ਦਿੱਤਾ ਜਾਣਾ। ਹੁਣ ਵੀ ਅਸੀਂ ਆਉਣ ਲੱਗੇ ਸੀ, ਕਈ ਡਰਾਉਂਦੇ ਸੀ ਤੁਸੀਂ ਚੱਲੇ ਹੋ, ਤੁਹਾਡੇ ਬੱਚੇ ਬਾਹਰ ਨੇ, ਕੱਲ੍ਹ ਤੁਸੀਂ ਵੀਜ਼ਾ ਲੈ ਕੇ ਬਾਹਰ ਬੱਚਿਆਂ ਕੋਲ ਜਾਣਾ, ਤੁਹਾਨੂੰ ਵੀਜ਼ਾ ਨਹੀਂ ਮਿਲਣਾ। ਅਸੀਂ ਕਹਿੰਦੇ ਅਸੀਂ ਬਾਬੇ ਨਾਨਕ ਦੇ ਦਰ ਤੇ ਜਾਣਾ ਹੀ ਜਾਣਾ, ਅਸੀਂ ਮੱਥਾ ਟੇਕ ਕੇ ਆਉਣਾ, ਵੀ ਜਨਮ ਭੂਮੀ ਵੇਖ ਕੇ। ਅੱਛਾ, ਇਹ ਇੱਕ ਐਸਾ ਪ੍ਰੋਪੇਗੈਂਡਾ ਹੈ ਜਿਹਦੀ ਕੋਈ ਬੁਨਿਆਦ ਨਹੀਂ ਹੈ, ਕੋਈ ਸਿਰ ਪੈਰ ਜਿਹੜਾ ਨਹੀਂ ਹੈ। ਇਹ ਜਸਟ ਐਵੇਂ ਨਾ ਇੱਕ ਚੱਲੀ ਮਗਰ ਬੱਲੀ ਜਿਹੜੀ ਆਪਣੇ ਪੰਜਾਬੀ ਸੱਦੇ ਆ ਉਹ ਲਾ ਦਿੰਦੇ ਆ ਪੁਰਾਣੀ ਜਿਹੜੀਆਂ ਤੇ- ਜਿਹਨੂੰ ਕਹਿ ਸਕਦੇ ਹੋ ਕਿ ਸਿਆਸਤ ਹੈ ਜੀ। ਇੰਡੀਅਨ ਗਵਰਨਮੈਂਟ ਦੇ ਵਿੱਚ। ਪਾਕਿਸਤਾਨ, ਮੈਂ ਤੁਹਾਨੂੰ ਪਹਿਲੇ ਵੀ ਉਹੀ ਗੱਲ ਕਹੀ ਕਿ ਇੰਡੀਅਨ ਗਵਰਨਮੈਂਟ ਦੇ ਵਿੱਚ ਜਾਂ ਇੰਡੀਅਨਸ ਦੇ ਵਿੱਚ ਨਿਊਜ਼ ਚੈਨਲ ਹੈਗੇ ਆ ਜਿਨ੍ਹਾਂ ਨੇ ਪਾਕਿਸਤਾਨ ਨੇ ਇਹ ਕਰਤਾ, ਪਾਕਿਸਤਾਨ ਨੇ ਉਹ ਕਰਤਾ, ਜੀ। ਤੇ ਜਿਹੜਾ ਪਾਕਿਸਤਾਨ ਦੇ ਵਿੱਚ ਆ ਉਹ ਹਿੰਦੁਸਤਾਨ ਨੇ ਇਹ Same ਕਰਤਾ, ਉਹੀ ਹੋ ਰਹੀ ਹੈ। ਹਿੰਦੁਸਤਾਨ 'ਚ ਇਹ ਕਰਤਾ। ਹੈਡਲਾਈਨਸ ਉਹੀ ਅਸੀਂ ਤੇ ਦੇਖੋ ਜੀ ਹੈਡਲਾਈਨਸ ਦੇ ਉੱਤੇ ਹੀ ਜਾਣਾ ਨਾ ਜੀ, ਜੀ। ਅੰਦਰ ਜਾ ਕੇ ਥੋੜਾ ਨਾ ਕੋਈ ਦੇਖ ਰਿਹਾ, ਜਾਂ ਤੁਸੀਂ ਇੰਡੀਆ 'ਚ ਆ ਕੇ ਥੋੜਾ ਨਾ ਦੇਖ ਰਹੇ ਹੋ ਕੀ ਹੋ ਰਿਹਾ। ਹੁਣ ਅਸੀਂ ਤੁਹਾਡੇ ਪਾਕਿਸਤਾਨ ਆਏ ਆ ਤੇ ਸਾਨੂੰ ਤੁਹਾਡੇ ਪਾਕਿਸਤਾਨ ਨਾਲ ਗੱਲ ਕਰਕੇ, ਆਵਾਮ ਨਾਲ ਗੱਲ ਕਰਕੇ ਸਾਨੂੰ ਲੱਗਦਾ ਕਿ ਇੱਥੇ ਤੇ ਕੁਝ ਹੈ ਹੀ ਨਹੀਂ। ਤੁਸੀਂ ਦੇਖੋ ਰੇਂਜਰਸ ਨਾਲ ਗੱਲ ਹੋਈ ਆ, ਬੜੇ ਪੋਲਾਈਟਲੀ ਉਹਨਾਂ ਨੇ ਗੱਲ ਕੀਤੀ, ਸਭ ਕੁਝ ਕੀਤਾ, ਲਾਂਘਾ ਖੁੱਲ੍ਹਿਆ, ਸਭ ਕੁਝ ਹੋਇਆ। ਜੇ ਇੱਦਾਂ ਹੀ ਕਹੀਏ ਕਿ ਅਸੀਂ ਆਵਾਂਗੇ ਹੀ ਨਹੀਂ ਜਾਂ ਕਰਾਂਗੇ ਨਹੀਂ, ਸਭ ਕੁਝ ਠੀਕ ਹੈਗਾ, ਸਿਰਫ ਇਹ ਹੈ ਕਿ ਨਿਊਜ਼ ਦੇ ਵਿੱਚ ਜਿਹੜਾ ਹੈ ਬਹੁਤਾ ਅਫਰਾ ਤਫਰੀ ਵਾਲਾ ਮਾਹੌਲ ਹੈ, ਇਹ ਥੋੜਾ ਘਟਣਾ ਚਾਹੀਦਾ ਦੋਨੋਂ ਮੁਲਕਾਂ ਦੇ। ਦੇਖੋ ਜੀ, ਚੈਨਲਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਜੀ ਜੀ। ਜੀ ਨਿਊਜ਼ ਚੈਨਲ ਡਿਬੇਟ ਹੀ ਚੱਲਦੀ ਆ, ਹਾਂ ਹਾਂ ਧਰਮ ਦੀ ਡਿਬੇਟ ਚੱਲਦੀ ਆ, ਰਾਜਨੀਤੀ ਦੀ ਹੋਰ ਮੁੱਦਾ ਹੀ ਨਹੀਂ, ਵਿਕਾਸ ਦਾ ਮੁੱਦਾ ਨਹੀਂ ਕਿ ਦੇਸ਼ 'ਚ ਵਿਕਾਸ ਕੀ ਹੋਇਆ, ਪਾਕਿਸਤਾਨ 'ਚ ਕੀ ਵਿਕਾਸ ਹੋਇਆ ਹੁਣ ਤੱਕ, ਹਿੰਦੁਸਤਾਨ 'ਚ ਕੀ ਹੋਇਆ। ਇਹ ਵਿਕਾਸ ਨੂੰ ਛੁਪਾਉਣ ਵਾਸਤੇ ਬਸ ਇਹ ਡਿਬੇਟ ਸ਼ੁਰੂ ਕਰ ਦਿੰਦੇ ਦੋਨੋਂ ਮੁਲਕਾਂ ਦੇ ਚੈਨਲ। ਤੇ ਮੈਂ ਤਾਂ ਰਿਕਵੈਸਟ ਹੈ ਦੋਨੋਂ ਮੁਲਕਾਂ ਦੇ ਚੈਨਲਾਂ ਨੂੰ, ਤੁਸੀਂ ਆਪਸ 'ਚ ਪਿਆਰ ਮੁਹੱਬਤ ਵਧਾਓ, ਲੋਕਾਂ ਦਾ ਆਪਸ 'ਚ ਪਿਆਰ ਵਧੇ। ਲੋਕ ਚਾਹੁੰਦੇ ਨੇ ਮਿਲਣਾ, ਪਰ ਲੋਕਾਂ ਨੂੰ ਡਰਾਇਆ ਨਾ ਜਾਏ। ਅੱਛਾ, ਤੁਸੀਂ ਅੱਜ ਆਏ ਹੋ, ਤੁਹਾਡੇ ਪਹਿਲੇ ਫਾਦਰ ਇੱਥੇ ਆਏ, ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਤੁਸੀਂ ਤਕਰੀਬਨ ਅੱਧਾ ਦਿਨ ਇੱਥੇ ਆ ਕੇ ਗੁਜ਼ਾਰੀ ਖੜੇ ਹੋ। ਜੋ ਤੁਸੀਂ ਉਸ ਦੀ ਨਿੰਦਿਆ ਕਰ ਰਹੇ ਹੋ, ਆਪਣੇ ਮੀਡੀਆ ਦੀ ਨਿੰਦਿਆ ਕਰ ਰਹੇ ਹੋ, ਅਸੀਂ ਆਪਣੇ ਦੀ ਕਰਦੇ ਹਾਂ ਕਿ ਇਹਨਾਂ ਨੇ ਹਮੇਸ਼ਾ ਨਫ਼ਰਤ ਨੂੰ ਅੱਗੇ ਵਧਾਵਾ ਦਿੱਤਾ ਹੈ। ਤੁਸੀਂ ਕੀ ਇੱਥੇ ਆ ਕੇ ਦੇਖਿਆ, ਕਿਵੇਂ ਲੋਕਾਂ ਦਾ ਮੇਲ ਵਰਤਨ ਤੁਹਾਡੇ ਨਾਲ ਰਿਹਾ? ਬਹੁਤ ਵਧੀਆ ਲੱਗਾ ਜੀ, ਅਸੀਂ ਬਹੁਤ ਵਧੀਆ ਲੋਕ ਆ ਕੇ ਸਾਨੂੰ ਪਿਆਰ ਨਾਲ ਮਿਲੇ ਨੇ, ਸਾਨੂੰ ਸਾਡਾ ਪਿੰਡ ਪੁੱਛਿਆ, ਆਪਣਾ ਪਿੰਡ ਦੱਸਿਆ। ਹੋਰ ਕੀ, ਇੱਕ ਤੁਹਾਡੇ ਮੁਸਲਮਾਨ ਲੜਕੇ ਨੇ ਮੇਰੇ ਤੋਂ ਪੱਗ ਬਣਵਾਈ ਹੈ, ਉਹਨੇ ਆਪਣੀ ਭੈਣ ਉਹਦੀ ਨਾਲ ਸੀ, ਆਪਣੀ ਭੈਣ ਦਾ ਸ਼ਾਲ ਲੈ ਕੇ ਉਹਦੀ ਪੌਣੀ ਕਰਾ ਕੇ ਮੇਰੇ ਤੋਂ ਪੱਗ ਬਣਵਾ ਕੇ ਫਿਰ ਗਿਆ। ਅੱਛਾ ਅੱਛਾ, ਹਾਂਜੀ, ਬਹੁਤ ਪਿਆਰ ਨਾਲ ਮਿਲੇ ਨੇ। ਲੜਕੀਆਂ ਆਈਆਂ ਨੇ ਨਾਲ ਖਲੋ ਕੇ ਫੋਟੋਆਂ ਖਿਚਾਈਆਂ ਨੇ, ਬਹੁਤ ਪਿਆਰ ਦਿੱਤਾ ਸਾਹਿਬ ਨੇ, ਬਹੁਤ ਪਿਆਰ ਨਾਲ ਬੋਲੇ ਨੇ। ਇੱਕ ਹੋਰ ਤੁਹਾਡੀ ਚੀਜ਼ ਵਧੀਆ, ਤੁਹਾਡੀ ਪੰਜਾਬੀ ਠੇਠ ਪੰਜਾਬੀ ਆ, ਅਸੀਂ ਸੁਣਨ ਨੂੰ ਤਰਸਨੇ ਆ। ਅਸੀਂ ਤੁਹਾਡੀ ਵੀਡੀਓ ਵੀ ਵੇਖਦੇ ਆ ਫੋਨਾਂ ਦੇ ਉੱਤੇ, ਪਰ ਸਾਡੀ ਬੋਲੀ ਤੋਂ ਜਾ ਕੇ ਮਿਕਸ ਹੋ ਗਈ ਹੈ ਠੇਠ ਪੰਜਾਬੀ ਜਿਹੜੀ ਸੀ। ਹਾਂ, ਕੋ ਸਰ ਸਿਕਰਤ ਉਹਦੇ ਚ ਮਿਕਸ ਹੋਈ। ਹਾਂਜੀ ਹਾਂ ਹਾਂ, ਤੇ ਤੁਹਾਡੀ ਕਾਫੀ ਹੱਦ ਤੱਕ ਬੋਲੀ ਬਿਹਤਰ ਹੈ, ਤੇ ਇਹ ਇੰਝ ਹੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਸੁਣਦੇ ਰਵਾਂਗੇ ਤੇ ਸਾਡੇ ਕੋਲ ਪਤਾ ਚੱਲਦਾ ਰਹੇਗਾ ਕਿ ਸਾਡੀ ਬੋਲੀ ਦੇ ਅਸਲ ਜਿਹੜੇ ਲਫ਼ਜ਼ ਹਨ, ਅੱਖਰ ਹਨ, ਉਹ ਕਿਹੜੇ ਆ ਤੇ ਕਿਹੜੇ ਵਿੱਚ ਰਲ ਗਏ। ਹੋਰ ਯਾਦ ਕਰ ਦੱਸਣਾ, ਪਿੰਡ ਜਦੋਂ ਮੇਰਾ ਸਹੁਰਾ ਸਾਹਿਬ ਆਇਆ ਨਾ, ਉੱਥੇ ਇੱਕ ਸਾਨੂੰ ਲੜਕੀ ਮਿਲੀ, ਹੁਣ ਤਾਂ ਲੜਕੀ ਦੀ ਬਜ਼ੁਰਗ ਹੀ ਸੀ ਉਹ। ਜੀ ਜੀ, ਉਹਨੇ ਕਿਹਾ ਮੇਰੇ ਪਾਕਿਸਤਾਨ ਦੇ ਬਟਵਾਰੇ 'ਚ ਮੈਂ ਇੱਧਰ ਰਹਿ ਗਈ ਸੀ, ਮੁਸਲਮਾਨ ਨਾਲ ਵਿਆਹੀ ਗਈ ਸੀ। ਮੈਨੂੰ ਇੰਨਾ ਪਤਾ ਲੱਗ ਗਿਆ ਮੇਰੇ ਦੋ ਬ੍ਰਦਰ ਨੇ, ਉਹ ਇੰਡੀਆ ਵਾਲੇ ਪੰਜਾਬ 'ਚ ਨੇ, ਜ਼ੁਲਮਗੜ੍ਹ ਪਿੰਡ ਹੈ ਉਹਨਾਂ ਦਾ। ਫਿਰ ਮੇਰੇ ਸਹੁਰਾ ਸਾਹਿਬ ਨਾਲ ਮੈਂ ਨਾਲ ਕੇ ਜ਼ੁਲਮਗੜ੍ਹ ਪਿੰਡ ਲੱਭਿਆ ਸੀ 1 ਮਹੀਨੇ ਦੇ ਵਿੱਚ। ਠੀਕ ਹੈ, ਉੱਥੇ ਜਾ ਕੇ ਤੇ ਬ੍ਰਦਰ ਨੂੰ ਲੱਭ ਕੇ ਉਹਨਾਂ ਨਾਲ ਗੱਲ ਕਰਾਈ, ਉਹ ਵੀ ਬੰਬਾਂ ਵਾਲੇ ਦੇ ਆ। ਠੀਕ ਹੁਣ ਹੈ। ਵੀ ਮੇਰੇ ਨਾਲ ਫੋਨ ਤੇ ਗੱਲ ਹਫ਼ਤਾ ਕੈਬ ਹੁੰਦਾ ਰਹਿੰਦਾ ਉਹਨਾਂ ਦਾ। ਹਾਂਜੀ, ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਾਜੀ? ਵੱਲ ਮੈਂ ਆਨਾ ਐਂਡ ਤੇ ਪਹਿਲੇ ਕੀ ਸੁਨੇਹਾ ਦੋਨੋਂ ਮੁਲਕਾਂ ਦੀ ਪਬਲਿਕ ਨੂੰ ਔਰ ਸਿਆਸਤ ਜਿਹੜੇ ਸਿਆਸਤਦਾਨ ਹਨ ਜਿਨ੍ਹਾਂ ਨੇ ਕੰਟਰੋਲ ਕਰਨੀਆਂ ਨੇ ਰਿਆਸਤਾਂ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਐਸੇ ਮੈਸੇਜ ਹੈ ਨਾ, ਪਿਆਰ ਨਾਲ ਰਹੋ ਆਪਸ ਵਿੱਚ। ਜੇ ਪਿਆਰ ਨਾਲ ਰਹੋਗੇ, ਨਫ਼ਰਤ ਭੁਲਾਓਗੇ ਤੇ ਦੇਸ਼ ਦੋਨੋਂ ਵਿਕਾਸ ਕਰ ਸਕਣਗੇ। ਇੰਡੀਆ ਵੀ ਵਿਕਾਸ ਕਰ ਸਕੇਗਾ ਹੋਰ ਜ਼ਿਆਦਾ, ਤੇ ਪਾਕਿਸਤਾਨ ਵੀ ਕਰ ਸਕੇਗਾ, ਤੇ ਦੋਨਾਂ ਦੇਸ਼ਾਂ ਵਿੱਚ ਵਪਾਰ ਖੁੱਲ੍ਹਣਾ ਚਾਹੀਦਾ, ਆਉਣਾ ਜਾਣਾ ਖੁੱਲ੍ਹਣਾ ਚਾਹੀਦਾ। ਠੀਕ, ਇੱਧਰ ਗਵਰਨਮੈਂਟ ਨੂੰ ਇਹ ਕਰਾਂਗੇ, ਆਪਸ ਸਲੂਕ ਨਾਲ ਰਹੋ, ਤੇ ਪਬਲਿਕ ਤਾਂ ਰਹਿਣਾ ਚਾਹੁੰਦੀ ਹੈ, ਤੁਸੀਂ ਵੀ ਰਹੋ। ਤੇ ਜੇ ਉਧਰਲਾ ਜਵਾਨ ਮਾਰਦਾ ਤਾਂ ਵੀ ਆਪਣਾ ਹੀ ਹੈ ਪੰਜਾਬੀ, ਦੇ ਇੱਧਰ ਮਾਰਦਾ ਤਾਂ ਵੀ ਪੰਜਾਬੀ ਆਪਣਾ ਹੀ। ਬੜੀ ਸੋਹਣੀ ਗੱਲ, ਬੜੀ ਸੋਹਣੀ ਗੱਲ। ਭੈਣ ਜੀ, ਤੁਸੀਂ ਕੀ ਆਖਣਾ ਚਾਹੋਗੇ? ਬਸ ਜੀ, ਇੱਥੇ ਆ ਕੇ ਬਹੁਤ ਵਧੀਆ ਲੱਗਿਆ, ਬਹੁਤ ਪਿਆਰ ਮਿਲਿਆ, ਬਹੁਤ ਵਧੀਆ। ਹਾਂਜੀ ਬਾਜੀ, ਤੁਸੀਂ ਗੱਲ ਕਰ ਰਹੇ ਸੀ ਕਿ ਉੱਥੇ ਕੁਝ ਸਟੇਟਸ ਦੇ ਅੰਦਰ ਕੁਝ ਚੀਜ਼ਾਂ ਇੱਕ ਸਟੇਟ ਦੇ ਵਿੱਚ ਅਗਰ ਮਹਿੰਗੀ ਹੈ ਤੇ ਦੂਸਰੀ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਉਹਦਾ ਰੇਟਸ ਉਹੀ ਹੋਏ, ਉਹ ਘੱਟ ਵੱਧ ਵੀ ਹੁੰਦਾ ਹੈ। ਇਹ ਤੇ ਦੱਸੋ ਕਿਸ ਤਰੀਕੇ ਹਰ ਹੈ? ਸਟੇਟ ਨੂੰ ਦੇਖੋ, ਜਿੱਦਾਂ ਵੀ ਹੈ, ਹਰ ਸਟੇਟ ਦਾ ਹਰ
ਜਿਹੜਾ ਸੈਂਟਰ ਗਵਰਨਮੈਂਟ ਹੈ ਜੀ, ਜੀ। ਉਹਨਾਂ ਨੇ ਹਰ ਸਟੇਟ ਨੂੰ ਪਾਵਰ ਦਿੱਤੀ ਹੋਈ ਹੈ ਕਿ ਤੁਸੀਂ ਆਪਣਾ ਟੈਕਸ ਆਪਣੇ ਆਪ ਲਗਾ ਸਕਦੇ ਹੋ। ਠੀਕ ਹੈ। ਕਿਸੇ ਦੇ ਵਿੱਚ ਵੈਟ ਘੱਟ ਹੈ, ਕਿਸੇ ਦੇ ਵਿੱਚ ਵੱਧ ਹੈ, ਕਿਸੇ ਵਿੱਚ ਕੁਛ ਹੈ ਤੇ ਕਿਸੇ ਵਿੱਚ ਕੁਛ ਹੈ। ਸੈਂਟਰ ਇੱਕ ਮਿੰਟ ਗੱਲ ਤੋਂ ਨਾ, ਸੈਂਟਰ ਗਵਰਨਮੈਂਟ ਟੈਕਸ ਆਪਣਾ ਹਰੇਕ ਸਟੇਟ ਤੋਂ ਲੈਣਾ ਹੀ ਹੈ। ਠੀਕ ਹੈ। ਦੂਜਾ ਨੇ ਪਾਵਰ ਦਿੱਤੀ ਹੈ ਸਟੇਟਾਂ ਨੂੰ, ਤੁਸੀਂ ਵੀ ਆਪਣਾ ਟੈਕਸ ਸਟੇਟ ਲਾ ਕਿਤਨਾ ਸਕਦੇ ਹੋ। ਟੈਕਸ ਜ਼ਿਆਦਾ ਘੱਟ ਕਰ ਸਕਦੀ ਹੈ, ਵਧਾ ਸਕਦੀ ਹੈ, ਉਹ ਸਟੇਟ ਉਹਦੇ ਵਿੱਚ ਖੁਦ ਜਾਨੀ ਮੁਖਤਾਰ ਕਿ ਹੈ। ਪੈਟਰੋਲ 60 ਰੁਪਏ ਪਿੱਛੋਂ ਹੁੰਦਾ ਹੈ, 35 ਰੁਪਏ ਸੈਂਟਰ ਗਵਰਨਮੈਂਟ ਲੈਂਦੀ ਹੈ ਠੀਕ ਹੈ। ਤੇ 35 ਰੁਪਏ ਕੋ ਸਟੇਟ ਗਵਰਨਮੈਂਟ ਲੈਂਦੀ ਹੈ। ਜਿਵੇਂ ਹੁਣ ਇਲੈਕਸ਼ਨ ਪੰਜਾਬ 'ਚ ਆ ਗਿਆ, ਹਾਂ, ਹੁਣ ਹਾਂ। 4.5 ਸਾਲ ਰਾਜ ਕਰਕੇ ਟੈਕਸ ਪੂਰਾ ਲੈ ਕੇ ਹੁਣ ਬੈਠ ਘਟਾਤਾ ਗਵਰਨਮੈਂਟ ਨੇ ਟੈਕਸ। ਹਾਂ। ਪੈਟਰੋਲ ਸਸਤਾ ਹੁਣ ਕਹਿੰਦੇ ਵੀ ਹਾਂ ਤੁਹਾਨੂੰ ਇਹ ਸਹੂਲਤ ਦੇ ਸਿਆਸੀ ਚਾਲ ਇੱਕ ਖੇਡਣ ਦੇ ਵਿੱਚ ਆ ਰਹੀ। ਹਾਂਜੀ ਆਹ ਚੀਜ਼। ਹਾਂਜੀ ਬਾਜੀ, ਕੀ ਸੁਨੇਹਾ ਦਿੰਦੇ ਹੋ? ਸੁਨੇਹਾ ਤੇ ਇਹੀ ਹੈ ਜੀ, ਦੋਨੋਂ ਬਾਰਡਰ ਖੁੱਲ੍ਹਣੇ ਚਾਹੀਦੇ ਆ। ਵਧੀਆ ਲੱਗਦਾ ਇੱਕ ਦੂਜੇ ਪਾਸੇ ਜਾਣ ਦਾ। ਸਾਡਾ ਲਾਹੌਰ ਜਾਣ ਦਾ ਬਹੁਤ ਮਨ ਕਰਦਾ, ਲਾਗੇ ਬਿਲਕੁਲ ਲਾਗੇ ਪੈਂਦਾ, 100 ਕਿਲੋਮੀਟਰ 120 ਕਿਲੋਮੀਟਰ ਪੈਂਦਾ। ਬੰਦਾ ਸਵੇਰੇ ਜਾ ਕੇ ਅਗਲੇ ਦਿਨ ਵਾਪਸ ਆ ਜਾਂਦਾ। ਕੋਈ ਐਦਾਂ ਦੀ ਕੋਈ ਫੈਸਿਲਿਟੀ ਹੋਣੀ ਚਾਹੀਦੀ ਹੈ ਜਿੱਦਾਂ ਦੀ ਇੱਥੇ ਕਰਤਾਰਪੁਰ ਦਿੱਤੀ ਹੈ, ਉਧਰ ਲਈ ਵੀ ਫੈਸਿਲਿਟੀ ਦਿਓ ਕਿ ਤੁਸੀਂ ਆ ਕੇ ਵਿਜ਼ਿਟਿੰਗ ਸ਼ੁਰੂ ਕਰੋ, ਜਾਂ ਕੁਝ ਐਦਾਂ ਦਾ ਵੀਜ਼ਾ ਅਪਲਾਈ ਕਰੋ ਕਿ ਤੁਸੀਂ ਲਾਹੌਰ ਲਈ ਵੀ ਆਰਾਮ ਨਾਲ ਬਹੁਤ ਸੋਹਣੀ ਗੱਲਬਾਤ ਜੀ। ਇਹ ਤੇ ਹੈ ਜੀ, ਅੰਮ੍ਰਿਤਸਰ ਆ ਸਕਣ। ਪਬਲਿਕ ਦੀ ਰਾਏ ਕਿ ਪਬਲਿਕ ਕੀ ਚਾਹੁੰਦੀ ਹੈ, ਤੇ ਬਾਕੀ ਜਿਹੜਾ ਇੱਥੋਂ ਦਾ ਨਫ਼ਰਤ ਨੂੰ ਵਧਾਵਾ ਦੇ ਕੇ ਤੇ ਆਪਣੇ ਬੈਨੀਫਿਟਸ ਲਈ ਉਹਨਾਂ ਨੇ ਨਾ ਦੋਨਾਂ ਮੁਲਕਾਂ ਦੇ, ਦੋਨਾਂ ਪੰਜਾਬਾਂ ਦੇ ਅੰਦਰ ਇੱਕ ਵਿਗਾੜ ਪੈਦਾ ਕੀਤਾ ਹੋਇਆ। ਉਹ ਕੀ ਚਾਹੁੰਦੇ ਹਨ? ਆਵਾਮ ਨਿਤਾਰਾ ਆਪ ਕਰ ਲੈਗੀ, ਤੇ ਆਮ ਬੰਦਾ ਜੋ ਚਾਹੁੰਦਾ ਹੈ ਉਹ ਪਿਆਰ ਮੁਹੱਬਤ ਨਾਲ ਰਹਿਣਾ ਚਾਹੁੰਦਾ ਹੈ, ਸੁਖੀ ਵਸਣਾ ਚਾਹੁੰਦਾ ਹੈ। ਤੇ ਹੁਣ ਉਹ ਵੇਲਾ ਆ ਗਿਆ ਹੈ ਕਿ ਪਬਲਿਕ ਦੀ ਸੁਣੀ ਜਾਏਗੀ। ਇਹਨਾਂ ਦਾ ਜਿਹੜਾ ਇਸਤੇਮਾਲ ਪਬਲਿਕ ਨੂੰ ਕਰ ਲਿਆ ਉਹ ਬਹੁਤ ਇੱਕ ਲੰਬਾ ਅਰਸਾ ਸੀ, ਤੇ ਆਉਣ ਵਾਲਾ ਵੇਲਾ ਜਿਹੜਾ ਹੈ ਉਹ ਲੋਕਾਂ ਦਾ ਆਪਣਾ ਹੈ। ਤੁਹਾਡੇ ਸਭ ਦੇ ਨਾਲ ਜੁੜੇ ਰਹਿਣ ਦਾ ਬਹੁਤ ਸ਼ੁਕਰੀਆ।